ਸੰਗਰੂਰ ਤੋਂ ਜਿੱਥੇ ਕਿ ਸੁਖਪਾਲ ਖਹਿਰਾ ਦੇ ਚੋਣ ਪ੍ਰਚਾਰ ਪ੍ਰੋਗਰਾਮ ਚੱਲਦੇ ਵੱਡਾ ਹੰਗਾਮਾ ਹੋ ਗਿਆ। ਖਬਰ ਕੀ ਹੈ ਆਓ ਦੱਸ ਦਈਏ। दरअसल ਧੂਰੀ विधान सभा हल्के ਦੇ ਪਿੰਡ ਲੱਡਾ 'ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸਿਮਰਨ ਮਹੰਤ ਜੋ ਕਿ ਪਟਿਆਲੇ ਤੋਂ ਹੈ ਆਪਣੇ ਸਾਥੀਆਂ ਦੇ ਨਾਲ ਸੁਖਪਾਲ ਖਹਿਰਾ ਦੇ ਚੋਣ ਪ੍ਰਚਾਰ ਪਹੁੰਚ ਗਈ। ਮਹੰਤ ਸਿਮਰਨ ਨੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਸਰਪੰਚ ਮਿੱਠੂ ਲੱਡਾ ਨੇ ਉਸ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ मौके ते मौजूद कांग्रेसी वर्करां ने महंत ते उसके साथियों को पंडाल चों धक्के मार के बाहर कढ़िया। सिमरन महंत ने दोष लगाया कि कुछ साल पहला कांग्रेसी आगू ते सरपंच मिट्ठू लड्डा ने उस दे नाल विआह करवाया सी, पर कुछ समय बाद उस नूं छड्ड दिता। महंत दा दोष है कि मिट्ठू लड्डा नूं पता सी कि ओह महंत है, पर इस दे बावजूद भी उस पैसिਆਂ ਨੂੰ ਲੈ ਕੇ लालच आके उस दे नाल विआह करवाया। ਵਿਆਹ ਦੌਰਾਨ ਮਿੱਠੂ ਲੱਡਾ ਨੇ ਉਸ ਨੂੰ ਗੈਰ ਕੁਦਰਤੀ ਸੰਬੰਧ ਵੀ ਬਣਾਏ ਅਤੇ ਲੱਖਾਂ ਰੁਪਏ ਦਾ ਚੂਨਾ ਵੀ ਉਸ ਨੂੰ ਲਗਾ ਦਿੱਤਾ। ਮਹੰਤ ਦਾ ਕਹਿਣਾ ਹੈ ਕਿ ਇਹ ਸਭ ਦੱਸਣ ਲਈ ਉਹ ਸੁਖਪਾਲ ਖਹਿਰਾ ਦੇ ਸੰਗਰੂਰ 'ਚ ਹੋਣ ਜਾ ਰਹੇ ਚੋਣ ਪ੍ਰਚਾਰ ਪ੍ਰੋਗਰਾਮ ਦੇ ਵਿੱਚ ਪਹੁੰਚੀ। ਇਹ ਸਭ ਕੁਝ ਦੱਸਣਾ ਸੀ ਅਤੇ ਪਿੰਡ ਵਾਲਿਆਂ ਨੂੰ ਦੱਸਣਾ ਸੀ ਕਿ ਮਿੱਠੂ ਲੱਡਾ ਕਿਸ ਤਰ੍ਹਾਂ ਦਾ ਬੰਦਾ ਹੈ, ਪਰ ਉੱਥੇ ਉਸ ਦੇ ਨਾਲ ਹੀ ਕੁੱਟਮਾਰ ਕੀਤੀ ਗਈ। ਹਾਂਜੀ, ਮੈਂ ਸਿਮਰਨ ਮਹੰਤ ਪਟਿਆਲੇ ਤੋਂ ਹਾਂ ਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਡਿਸਪਿਊਟ ਇਹਦੇ ਨਾਲ ਮਿੱਠੂ ਨਾਲ ਚੱਲ ਰਿਹਾ, ਮਿੱਠੂ ਲੱਡੇ ਨਾਲ, ਜਿਹੜਾ ਆਪਣਾ ਨੂੰ ਇੱਕ ਫਰਜ਼ੀ ਸਰਪੰਚ ਜਾਂ ਆਪਣਾ ਯੂਥ ਕਾਂਗਰਸ ਦਾ ਆਪਣਾ ਨੂੰ ਪ੍ਰਧਾਨ ਦੱਸਦਾ ਫਰਜ਼ੀ। ਇਸ ਬੰਦੇ ਨੇ ਸਾਡੇ ਨਾਲ 50-60 ਲੱਖ ਦੀ ਠੱਗੀ ਲਾ ਕੇ ਇਹ ਆਰਾਮ ਨਾਲ ਸ਼ਾਂਤੀ ਨਾਲ ਇੱਥੇ ਕਾਂਗਰਸ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਆਪਣੇ ਟਪੂਸੀਆਂ ਮਾਰਦਾ ਫਿਰਦਾ, ਲੋਕਾਂ ਨੂੰ ਮਿਸਗਾਈਡ ਕਰ ਰਿਹਾ ਹੈ ਔਰ ਲੋਕਾਂ ਨੂੰ ਇਹ ਕਹਿਣਾ ਚਾਹ ਰਿਹਾ ਕਿ ਮੈਂ ਆਪਣਾ ਇਹ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਔਰ ਉਸ ਤੋਂ ਬਾਅਦ ਮੈंने MLA ਦੀ ਲੜਨੀ ਹੈ ਔਰ ਬੜੇ ਬੜੇ ਖਾਬ ਦੇਖ ਰਿਹਾ ਕਿਹਦੇ ਸਿਰ ਤੇ, ਸਾਡੇ 50 ਲੱਖ ਰੁਪਏ ਦੇ ਸਿਰ ਦੇ ਉੱਤੇ, ਜਿਹਦੀ ਇਨਵੈਸਟੀਗੇਸ਼ਨ ਪਹਿਲਾਂ BOI ਨੇ ਵੀ ਕੀਤੀ, ਬਿਊਰੋ ਆਫ ਇਨਵੈਸਟੀਗੇਸ਼ਨ, ਇਹਦੇ ਉੱਤੇ ਪਰਚਾ ਵੀ ਦਰਜ ਹੋਇਆ ਔਰ ਇਹ ਜੇਲ੍ਹ ਵੀ ਕੱਟ ਕੇ ਆਇਆ। ਸੋ ਇਹ ਖਹਿਰਾ ਸਾਹਿਬ ਨੂੰ ਅਸੀਂ ਅੱਜ ਜਦੋਂ ਇਹਨੇ ਖਹਿਰਾ ਸਾਹਿਬ ਦੀ ਮੀਟਿੰਗ ਰੱਖੀ ਹੋਈ ਸੀ, ਮੇਰਾ ਮੋਟਿਵ ਇਹੀ ਸੀ ਕਿ ਖਹਿਰਾ ਸਾਹਿਬ ਨੂੰ ਔਰ ਜਾ ਕੇ ਪਿੰਡ ਵਾਲਿਆਂ ਨੂੰ ਅਸੀਂ ਇਹ ਜਾਣੂ ਕਰਵਾਈਏ ਕਿ ਇਹ ਬੰਦਾ ਕਿੰਨਾ ਘਟੀਆ ਇਨਸਾਨ ਹੈ। ਸਾਡੇ ਕੋਲ ਇਹਦੇ ਸਾਰੇ ਪ੍ਰੂਫ ਨੇ, ਸਾਰੀਆਂ ਬੈਂਕ ਦੀਆਂ ਟ੍ਰਾਂਜੈਕਸ਼ਨਸ ਨੇ, ਗੂਗਲ ਪੇ ਦੀਆਂ ਟ੍ਰਾਂਜੈਕਸ਼ਨਸ ਨੇ ਔਰ ਉਸ ਤੋਂ ਇਲਾਵਾ ਸਾਰੀਆਂ ਫੋਟੋਆਂ ਇਹਨੇ ਮੈਰਿਜ ਕਰਵਾਈ ਸੀ ਕਿ ਮੇਰੇ ਨਾਲ ਧੱਕੇ ਨਾਲ ਔਰ ਤੱਕ ਮੈਰਿਜ ਕਰਵਾ ਕੇ ਲੇਡੀਜ਼ ਖੜਾਈਆਂ ਹੋਈਆਂ ਸੀ, ਕਰੈਕਟਰਲੈਸ ਲੇਡੀਜ਼, ਜਿਨ੍ਹਾਂ ਨੇ ਮੇਰੇ ਚੇਲਿਆਂ ਨਾਲ ਵੀ ਤੇ ਮੇਰੇ ਨਾਲ ਵੀ ਬਹੁਤ ਉੱਥੇ ਹੁੱਲੜਬਾਜ਼ੀ ਕੀਤੀ, ਸਾਡੇ ਨਾਲ ਧੱਕਾ ਮੁੱਕੀ ਕੀਤੀ ਉੱਥੇ ਗਿਆ ਨਾਲ ਔਰ ਮੇਰੇ ਹੱਥ 'ਚੋਂ ਮਾਈਕ ਖੋਹ ਲਿੱਤਾ ਗਿਆ। ਖਹਿਰਾ ਸਾਹਿਬ ਨੂੰ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦੀ ਹਾਂ ਵੀ ਐਡੇ ਵੱਡੇ ਲੀਡਰ ਨੇ, ਸਗੋਂ ਲੀਡਰ ਨੂੰ ਤਾਂ ਮੇਰਾ ਦੁੱਖ ਸੁਣਨਾ ਚਾਹੀਦਾ ਸੀ। ਉਹ ਵੋਟਾਂ ਦੇ ਆਪਣੀ ਵੋਟਾਂ ਕਰਕੇ ਦੇਖੋ, ਵੋਟਾਂ ਮੰਗਣ ਦੇ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਹੀ ਨਹੀਂ ਸੁਣਿਆ ਨਾ। ਘੱਟੋ ਘੱਟ ਐਟਲੀਸਟ ਜਦੋਂ ਉੱਥੇ ਧੋਖਾ ਮੁੱਕੀ ਹੋਈ ਹੈ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ, ਉਹਨੂੰ ਐਟਲੀਸਟ ਰੁਕਵਾ ਤਾਂ ਸਕਦੇ ਸੀ ਨਾ ਕਿ ਇਸ ਤਰ੍ਹਾਂ ਦੇ ਲੀਡਰ ਹੁੰਦੇ ਨੇ, ਇਸ ਤਰ੍ਹਾਂ ਦੇ ਲੋਕਾਂ ਨੂੰ ਨਾਲ ਲਾ ਕੇ ਸਾਡਾ ਬੇੜਾ ਗਰਕ ਕਰਵਾਉਣਗੇ ਕਿੰਨਰ ਸਮਾਜ ਦਾ। ਕੀ ਗੱਲ LGBT ਜਿਹੜਾ ਕਿਉਂ ਹੈ, ਇਹ ਲੋਕ ਸੋਚਦੇ ਨੇ ਕਿ ਇਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਸੋ ਇਹੀ ਚੀਜ਼ਾਂ ਦਾ ਨਜਾਇਜ਼ ਫਾਇਦਾ ਉਠਾ ਕੇ ਇਹ ਲੋਕ ਸਾਡੇ ਨਾਲ ਇਹ ਅਤਿਆਚਾਰ ਕਰ ਰਹੇ ਨੇ। ਬੋਲੋ, ਮੈਂ ਹੁਣ ਇੱਥੇ ਧੂਰੀ ਥਾਣੇ ਦੇ ਵਿੱਚ ਆਈ ਹਾਂ, ਸਦਰ ਦੇ ਵਿੱਚ, ਔਰ ਇੱਥੇ ਮੈਂ ਆਪਣਾ ਕੇ ਕੰਪਲੇਂਟ ਦਿੱਤੀ ਹੈ ਵੀ ਸਾਡੇ ਨਾਲ ਇਹ ਧੱਕਾ ਮੁੱਕੀ ਕੀਤੀ ਹੈ। ਮੇਰੇ ਉੱਥੇ ਗੱਡੀ ਦੇ ਵਿੱਚ ਇਹਨਾਂ ਨੇ ਮੇਰੇ ਚੇਲਿਆਂ ਨਾਲ ਵੀ ਹੱਥੋਂ ਪਾਈ ਕੀਤੀ ਹੈ ਤੇ ਸਾਡਾ ਮੇਰੇ ਚੇਲਿਆਂ ਦਾ ਪਰਸ ਪੁਰਸ ਸਮਾਨ ਸਮੂਨ ਮੁੰਡਿਆਂ ਨੇ ਜੋ ਉੱਥੇ ਲੇਡੀਜ਼ ਖੜਾਈਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਦੀਆਂ ਤੇ ਮੁੰਡੇ ਖੜਾਏ ਹੋਏ ਸੀ ਗੁੰਡੇ ਟਾਈਪ ਦੇ, ਤੇ ਉਹਨਾਂ ਨੇ ਬਹੁਤ ਮਿਸਬਿਹੇਵ ਕੀਤਾ, ਉਹਨਾਂ ਦੇ ਪੈਸੇ ਵੀ ਖੋਏ ਨੇ ਤੇ ਮਾਰ ਕੁੱਟ ਵੀ ਉਹਨਾਂ ਨਾਲ ਕੀਤੀ ਹੈ। ਮੇਰੇ ਮਗਰ ਹੁੱਲੜਬਾਜ਼ੀ ਕੀਤੀ ਹੈ ਤੇ ਮੈਂ ਉੱਥੋਂ ਆਪਣਾ ਜਾਨ ਬਚਾ ਕੇ ਆਈ ਹਾਂ। ਮੈਂ ਜਾਨ ਬਚਾ ਕੇ ਆਪਣਾ ਗੱਡੀ ਦੇ ਵਿੱਚ ਤੁਹਾਡਾ ਜਿਹੜਾ ਉਹਨਾਂ ਨਾਲ ਉਹ ਚੱਲ ਰਿਹਾ ਸੀ, ਡਿਸਪਿਊਟ ਚੱਲ ਰਿਹਾ ਸੀ, ਉਹ ਤੁਹਾਡਾ ਹੁਣ ਸਮਾਪਤ ਹੋ ਚੁੱਕਿਆ ਜਾਂ? ਬਿਲਕੁਲ ਸਮਾਪਤ ਨਹੀਂ ਹੋਇਆ, ਅੰਡਰ ਟ੍ਰਾਇਲ ਹੈ ਸਾਰਾ ਕੁਝ, ਸਾਰੀਆਂ ਪ੍ਰੋਸੀਡਿੰਗਸ ਚੱਲ ਰਹੀਆਂ ਨੇ, ਲਿਟੀਗੇਸ਼ਨਸ ਵੀ ਚੱਲ ਰਹੀਆਂ ਨੇ। ਲੋਕਾਂ ਮਤਲਬ ਇਹ ਲੋਕਾਂ ਨੂੰ ਮਿਸਗਾਈਡ ਕਰਦਾ ਫਿਰਦਾ ਕਿ ਮੇਰਾ ਸਾਰਾ ਕੁਝ ਸੌਰਟ ਆਊਟ ਹੋ ਗਿਆ। ਮੈਚ ਕਦੋਂ ਹੋਈ ਸੀ? ਖਬਰ ਸੰਗਰੂਰ ਤੋਂ ਜਿੱਥੇ ਕਿ ਸੁਖਪਾਲ ਖਹਿਰਾ ਦੇ ਚੋਣ ਪ੍ਰਚਾਰ ਪ੍ਰੋਗਰਾਮ ਚੱਲਦੇ ਵੱਡਾ ਹੰਗਾਮਾ ਹੋ ਗਿਆ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। दरअसल ਧੂਰੀ विधान सभा हल्के ਦੇ ਪਿੰਡ ਲੱਡਾ 'ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸਿਮਰਨ ਮਹੰਤ ਜੋ ਕਿ ਪਟਿਆਲੇ ਤੋਂ ਹੈ ਆਪਣੇ ਸਾਥੀਆਂ ਦੇ ਨਾਲ ਸੁਖਪਾਲ ਖਹਿਰਾ ਦੇ ਚੋਣ ਪ੍ਰਚਾਰ ਪ੍ਰੋਗਰਾਮ 'ਚ ਪਹੁੰਚ ਗਈ। ਮਹੰਤ ਸਿਮਰਨ ਨੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਸਰਪੰਚ ਮਿੱਠੂ ਲੱਡਾ ਨੇ ਉਸ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ मौके ते मौजूद कांग्रेसी वर्करां ने महंत ते उसके साथियों को पंडाल चों धक्के मार के बाहर कढ़िया। सिमरन महंत ने दोष लगाया कि कुछ साल पहला कांग्रेसी आगू ते सरपंच मिट्ठू लड्डा ने उसके नाल विआह करवाया सी, पर कुछ समय बाद
ਉਸ ਨੂੰ ਛੱਡ ਦਿੱਤਾ। ਮਹੰਤ ਦਾ ਦੋਸ਼ ਹੈ ਕਿ ਮਿੱਠੂ ਲੱਡਾ ਨੂੰ ਪਤਾ ਸੀ ਕਿ ਉਹ ਮਹੰਤ ਹੈ, ਪਰ ਇਸ ਦੇ ਬਾਵਜੂਦ ਵੀ ਉਸ ਪੈਸਿਆਂ ਨੂੰ ਲੈ ਕੇ ਲਾਲਚ ਆ ਕੇ ਉਸ ਦੇ ਨਾਲ ਵਿਆਹ ਕਰਵਾਇਆ। ਵਿਆਹ ਦੌਰਾਨ ਮਿੱਠੂ ਲੱਡਾ ਨੇ ਉਸ ਨੂੰ ਗੈਰ ਕੁਦਰਤੀ ਸੰਬੰਧ ਵੀ ਬਣਾਏ ਅਤੇ ਲੱਖਾਂ ਰੁਪਏ ਦਾ ਚੂਨਾ ਵੀ ਉਸ ਨੂੰ ਲਗਾ ਦਿੱਤਾ। ਮਹੰਤ ਦਾ ਕਹਿਣਾ ਹੈ ਕਿ ਇਹ ਸਭ ਦੱਸਣ ਲਈ ਉਹ ਸੁਖਪਾਲ ਖਹਿਰਾ ਦੇ ਸੰਗਰੂਰ 'ਚ ਹੋਣ ਜਾ ਰਹੇ ਚੋਣ ਪ੍ਰਚਾਰ ਪ੍ਰੋਗਰਾਮ ਦੇ ਵਿੱਚ ਪਹੁੰਚੀ। ਇਹ ਸਭ ਕੁਝ ਦੱਸਣਾ ਸੀ ਅਤੇ ਪਿੰਡ ਵਾਲਿਆਂ ਨੂੰ ਦੱਸਣਾ ਸੀ ਕਿ ਮਿੱਠੂ ਲੱਡਾ ਕਿਸ ਤਰ੍ਹਾਂ ਦਾ ਬੰਦਾ ਹੈ, ਪਰ ਉੱਥੇ ਉਸ ਦੇ ਨਾਲ ਹੀ ਕੁੱਟਮਾਰ ਕੀਤੀ ਗਈ। ਹਾਂਜੀ, ਮੈਂ ਸਿਮਰਨ ਮਹੰਤ ਪਟਿਆਲੇ ਤੋਂ ਹਾਂ ਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਡਿਸਪਿਊਟ ਇਹਦੇ ਨਾਲ ਮਿੱਠੂ ਨਾਲ ਚੱਲ ਰਿਹਾ, ਮਿੱਠੂ ਲੱਡੇ ਨਾਲ, ਜਿਹੜਾ ਆਪਣਾ ਨੂੰ ਇੱਕ ਫਰਜ਼ੀ ਸਰਪੰਚ ਜਾਂ ਆਪਣਾ ਯੂਥ ਕਾਂਗਰਸ ਦਾ ਆਪਣਾ ਨੂੰ ਪ੍ਰਧਾਨ ਦੱਸਦਾ ਫਰਜ਼ੀ। ਇਸ ਬੰਦੇ ਨੇ ਸਾਡੇ ਨਾਲ 50-60 ਲੱਖ ਦੀ ਠੱਗੀ ਲਾ ਕੇ ਇਹ ਆਰਾਮ ਨਾਲ ਸ਼ਾਂਤੀ ਨਾਲ ਇੱਥੇ ਕਾਂਗਰਸ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਆਪਣੀਆਂ ਟਪੂਸੀਆਂ ਮਾਰਦਾ ਫਿਰਦਾ, ਲੋਕਾਂ ਨੂੰ ਮਿਸਗਾਈਡ ਕਰ ਰਿਹਾ ਹੈ ਔਰ ਲੋਕਾਂ ਨੂੰ ਇਹ ਕਹਿਣਾ ਚਾਹ ਰਿਹਾ ਕਿ ਮੈਂ ਆਪਣਾ ਇਹ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਔਰ ਉਸ ਤੋਂ ਬਾਅਦ ਮੈंने ਐਮਐਲਏ ਦੀ ਲੜਨੀ ਹੈ ਔਰ ਬੜੇ ਬੜੇ ਖਾਬ ਦੇਖ ਰਿਹਾ ਕਿਹਦੇ ਸਿਰ ਤੇ ਸਾਡੇ 50 ਲੱਖ ਰੁਪਏ ਦੇ ਸਿਰ ਦੇ ਉੱਤੇ, ਜਿਹਦੀ ਇਨਵੈਸਟੀਗੇਸ਼ਨ ਪਹਿਲਾਂ BOI ਨੇ ਵੀ ਕੀਤੀ, ਬਿਊਰੋ ਆਫ ਇਨਵੈਸਟੀਗੇਸ਼ਨ, ਇਹਦੇ ਉੱਤੇ ਪਰਚਾ ਵੀ ਦਰਜ ਹੋਇਆ ਔਰ ਇਹ ਜੇਲ੍ਹ ਵੀ ਕੱਟ ਕੇ ਆਇਆ। ਸੋ ਇਹ ਖਹਿਰਾ ਸਾਹਿਬ ਨੂੰ ਅਸੀਂ ਅੱਜ ਜਦੋਂ ਇਹਨੇ ਖਹਿਰਾ ਸਾਹਿਬ ਦੀ ਮੀਟਿੰਗ ਰੱਖੀ ਹੋਈ ਸੀ, ਮੇਰਾ ਮੋਟਿਵ ਇਹੀ ਸੀ ਕਿ ਖਹਿਰਾ ਸਾਹਿਬ ਨੂੰ ਔਰ ਜਾ ਕੇ ਪਿੰਡ ਵਾਲਿਆਂ ਨੂੰ ਅਸੀਂ ਇਹ ਜਾਣੋ ਕਰਵਾਈਏ ਕਿ ਇਹ ਬੰਦਾ ਕਿੰਨਾ ਘਟੀਆ ਇਨਸਾਨ ਹੈ। ਸਾਡੇ ਕੋਲ ਇਹਦੇ ਸਾਰੇ ਪ੍ਰੂਫ ਨੇ, ਸਾਰੀਆਂ ਬੈਂਕ ਦੀਆਂ ਟ੍ਰਾਂਜੈਕਸ਼ਨਸ ਨੇ, ਗੂਗਲ ਪੇ ਦੀਆਂ ਟ੍ਰਾਂਜੈਕਸ਼ਨਸ ਨੇ ਔਰ ਉਸ ਤੋਂ ਇਲਾਵਾ ਸਾਰੀਆਂ ਫੋਟੋ ਇਹਨੇ ਮੈਰਿਜ ਕਰਵਾਈ ਸੀ ਕਿ ਮੇਰੇ ਨਾਲ ਧੱਕੇ ਨਾਲ ਔਰ ਤੱਕ ਮੈਰਿਜ ਕਰਵਾ ਕੇ ਇਹਨੇ ਸਾਡੇ ਨਾਲ ਬਹੁਤ ਮੇਰੇ ਨਾਲ ਪੈਸਾ ਲੁੱਟਮਾਰ ਕਰਕੇ ਇਹਨੇ ਮੈਨੂੰ ਸੜਕਾਂ ਦੇ ਉੱਤੇ ਛੱਡ ਦਿੱਤਾ। ਇਸ ਬੰਦੇ ਨੇ ਕਦੋਂ ਤੁਸੀਂ ਗਏ, ਕਿੰਨੇ ਵਜੇ ਦੀ ਘਟਨਾ? ਅੱਜ ਇਹਨਾਂ ਨੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜੀ ਦੀ ਲੱਡੇ ਪਿੰਡ ਦੇ ਵਿੱਚ, ਤੇ ਸੁਖਪਾਲ ਖਹਿਰਾ ਜੀ ਨੂੰ ਮੈਂ ਇਹੀ ਦੱਸਣਾ ਚਾਹੁੰਦੀ ਸੀ ਖਹਿਰਾ ਸਾਹਿਬ ਨੂੰ ਕਿ ਵੀ ਇਹ ਕਿੰਨਾ ਕਰਪਟਡ ਬੰਦਾ ਹੈ, ਕਿਉਂਕਿ ਉਹਨਾਂ ਲੋਕਾਂ ਨੂੰ ਇਹ ਮਿਸਗਾਈਡ ਇਹ ਕਰਦਾ ਕਿ ਨਹੀਂ ਜੀ ਮੇਰਾ ਉਹਨਾਂ ਨਾਲ ਫੈਸਲਾ ਹੋ ਚੁੱਕਿਆ, ਵੀ ਜੋ ਮੇਰਾ ਲੈਣ ਦੇਣ ਸੀ ਮੈंने ਸਾਰਾ ਦਿੱਤਾ, ਸਾਡੇ ਕੋਲ ਕੋਈ ਲੈਣ ਦੇਣ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ, ਪੈਸੇ ਦੇ ਕੋਲ ਨੇ ਔਰ ਇਹ ਲੋਕਾਂ ਨੂੰ ਮਿਸਗਾਈਡ ਕਰਦਾ ਪਿਆ। ਜਦੋਂ ਅਸੀਂ ਸੁਖਪਾਲ ਖਹਿਰਾ ਦੇ ਮੀਟਿੰਗ ਦੇ ਵਿੱਚ ਅਸੀਂ ਪਹੁੰਚੇ ਉੱਥੇ ਰੈਲੀ ਦੇ ਵਿੱਚ, ਤਾਂ ਰੈਲੀ ਦੇ ਵਿੱਚ ਮੇਰੇ ਨਾਲ ਮੇਰੇ 3-4 ਸਾਥੀ ਸੀਗੇ। ਜਦੋਂ ਮੈਂ ਖਹਿਰਾ ਸਾਹਿਬ ਕੋਲ ਗਈ ਕਿ ਮੈंने ਆਪਣਾ ਪੱਖ ਪੇਸ਼ ਕਰਨਾ, ਵੀ ਮੈਨੂੰ ਪੱਖ ਪੇਸ਼ ਕਰਨ ਦਿਓ, ਇਹਨੇ ਉੱਥੇ ਆਪਣੇ ਗੁੰਡੇ ਤੇ ਕੁਛ ਇਸ ਤਰ੍ਹਾਂ ਦੀ ਲੇਡੀਜ਼ ਖੜਾਈਆਂ ਹੋਈਆਂ ਸੀ, ਕਰੈਕਟਰਲੈਸ ਲੇਡੀਜ਼, ਜਿਨ੍ਹਾਂ ਨੇ ਮੇਰੇ ਚੇਲਿਆਂ ਨਾਲ ਵੀ ਤੇ ਮੇਰੇ ਨਾਲ ਵੀ ਬਹੁਤ ਉੱਥੇ ਹੁੱਲੜਬਾਜ਼ੀ ਕੀਤੀ, ਸਾਡੇ ਨਾਲ ਧੱਕਾ ਮੁੱਕੀ ਕੀਤੀ ਉੱਥੇ ਗਿਆ ਨਾਲ ਔਰ ਮੇਰੇ ਹੱਥ 'ਚੋਂ ਮਾਈਕ ਖੋਹ ਲਿੱਤਾ ਗਿਆ। ਖਹਿਰਾ ਸਾਹਿਬ ਨੂੰ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦੀ ਹਾਂ ਵੀ ਐਡੇ ਵੱਡੇ ਲੀਡਰ ਨੇ, ਸਗੋਂ ਲੀਡਰ ਨੂੰ ਤਾਂ ਮੇਰਾ ਦੁੱਖ ਸੁਣਨਾ ਚਾਹੀਦਾ ਸੀ। ਉਹ ਵੋਟਾਂ ਦੇ ਆਪਣੀ ਵੋਟਾਂ ਕਰਕੇ ਦੇਖੋ, ਵੋਟਾਂ ਮੰਗਣ ਦੇ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਹੀ ਨਹੀਂ ਸੁਣਿਆ ਨਾ। ਘੱਟੋ ਘੱਟ ਐਟਲੀਸਟ ਜਦੋਂ ਉੱਥੇ ਧੱਕਾ ਮੁੱਕੀ ਹੋਈ ਹੈ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ, ਉਹਨੂੰ ਐਟਲੀਸਟ ਰੁਕਵਾ ਤਾਂ ਸਕਦੇ ਸੀ ਨਾ ਕਿ ਇਸ ਤਰ੍ਹਾਂ ਦੇ ਲੀਡਰ ਹੁੰਦੇ ਨੇ, ਇਸ ਤਰ੍ਹਾਂ ਦੇ ਲੋਕਾਂ ਨੂੰ ਨਾਲ ਲਾ ਕੇ ਸਾਡਾ ਬੇੜਾ ਗਰਕ ਕਰਵਾਉਣਗੇ ਕਿੰਨਰ ਸਮਾਜ ਦਾ। ਕੀ ਗੱਲ LGBT ਜਿਹੜਾ ਕਿਉਂ ਹੈ, ਇਹ ਲੋਕ ਸੋਚਦੇ ਨੇ ਕਿ ਇਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਸੋ ਇਹੀ ਚੀਜ਼ਾਂ ਦਾ ਨਜਾਇਜ਼ ਫਾਇਦਾ ਉਠਾ ਕੇ ਇਹ ਲੋਕ ਸਾਡੇ ਨਾਲ ਇਹ ਅਤਿਆਚਾਰ ਕਰ ਰਹੇ ਨੇ। ਬੋਲੋ, ਮੈਂ ਹੁਣ ਇੱਥੇ ਧੂਰੀ ਥਾਣੇ ਦੇ ਵਿੱਚ ਆਈ ਹਾਂ ਸਦਰ ਦੇ ਵਿੱਚ, ਔਰ ਇੱਥੇ ਮੈਂ ਆਪਣਾ ਕੇ ਕੰਪਲੇਂਟ ਦਿੱਤੀ ਹੈ ਵੀ ਸਾਡੇ ਨਾਲ ਇਹ ਧੱਕਾ ਮੁੱਕੀ ਕੀਤੀ ਹੈ। ਮੇਰੇ ਉੱਥੇ ਗੱਡੀ ਦੇ ਵਿੱਚ ਇਹਨਾਂ ਨੇ ਮੇਰੇ ਚੇਲਿਆਂ ਨਾਲ ਵੀ ਹੱਥੋਂ ਪਾਈ ਕੀਤੀ ਹੈ ਤੇ ਮੇਰੇ ਚੇਲਿਆਂ ਦਾ ਪਰਸ ਸਮਾਨ ਮੁੰਡਿਆਂ ਨੇ ਜੋ ਉੱਥੇ ਲੇਡੀਜ਼ ਖੜਾਈਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਦੀਆਂ ਤੇ ਮੁੰਡੇ ਖੜਾਏ ਹੋਏ ਸੀ ਗੁੰਡੇ ਟਾਈਪ ਦੇ, ਤੇ ਉਹਨਾਂ ਨੇ ਬਹੁਤ ਮਿਸਬਿਹੇਵ ਕੀਤਾ, ਉਹਨਾਂ ਦੇ ਪੈਸੇ ਵੀ ਖੋਏ ਨੇ ਤੇ ਮਾਰਕੁੱਟ ਵੀ ਉਹਨਾਂ ਨਾਲ ਕੀਤੀ ਹੈ। ਮੇਰੇ ਮਗਰ ਹੁੱਲੜਬਾਜ਼ੀ ਕੀਤੀ ਹੈ ਤੇ ਮੈਂ ਉੱਥੋਂ ਆਪਣਾ ਜਾਨ ਬਚਾ ਕੇ ਆਈ ਹਾਂ। ਮੈਂ ਜਾਨ ਬਚਾ ਕੇ ਆਪਣਾ ਗੱਡੀ ਦੇ ਵਿੱਚ। ਤੁਹਾਡਾ ਜਿਹੜਾ ਉਹਨਾਂ ਨਾਲ ਉਹ ਚੱਲ ਰਿਹਾ ਸੀ, ਡਿਸਪਿਊਟ ਚੱਲ ਰਿਹਾ ਸੀ, ਉਹ ਤੁਹਾਡਾ ਹੁਣ ਸਮਾਪਤ ਹੋ ਚੁੱਕਿਆ ਜਾਂ? ਬਿਲਕੁਲ ਸਮਾਪਤ ਨਹੀਂ ਹੋਇਆ, ਅੰਡਰ ਟ੍ਰਾਇਲ ਹੈ ਸਾਰਾ ਕੁਝ, ਸਾਰੀਆਂ ਪ੍ਰੋਸੀਡਿੰਗਸ ਚੱਲ ਰਹੀਆਂ ਨੇ, ਲਿਟੀਗੇਸ਼ਨਸ ਵੀ ਚੱਲ ਰਹੀਆਂ ਨੇ। ਲੋਕਾਂ ਨੂੰ ਮਤਲਬ ਇਹ ਲੋਕਾਂ ਨੂੰ ਮਿਸਗਾਈਡ ਕਰਦਾ ਫਿਰਦਾ ਕਿ ਮੇਰਾ ਸਾਰਾ ਕੁਝ ਸੌਰਟ ਆਊਟ ਹੋ ਗਿਆ। ਮੈਚ ਕਦੋਂ ਹੋਈ ਸੀ? ਖਬਰ ਸੰਗਰੂਰ ਤੋਂ, ਜਿੱਥੇ ਕਿ ਸੁਖਪਾਲ ਖਹਿਰਾ ਦੇ ਚੋਣ ਪ੍ਰਚਾਰ ਪ੍ਰੋਗਰਾਮ ਚੱਲਦੇ ਵੱਡਾ ਹੰਗਾਮਾ ਹੋ ਗਿਆ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਦਰਅਸਲ ਧੂਰੀ ਵਿਧਾਨ ਸਭਾ ਹਲਕੇ ਦੇ ਪਿੰਡ ਲੱਡਾ 'ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸਿਮਰਨ ਮਹੰਤ, ਜੋ ਕਿ ਪਟਿਆਲੇ ਤੋਂ ਹੈ, ਆਪਣੇ ਸਾਥੀਆਂ ਦੇ ਨਾਲ ਸੁਖਪਾਲ ਖਹਿਰਾ ਦੇ ਚੋਣ ਪ੍ਰਚਾਰ ਪ੍ਰੋਗਰਾਮ 'ਚ ਪਹੁੰਚ ਗਈ। ਮਹੰਤ ਸਿਮਰਨ ਨੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਸਰਪੰਚ ਮਿੱਠੂ ਲੱਡਾ ਨੇ ਉਸ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਕਾਂਗਰਸੀ ਵਰਕਰਾਂ ਨੇ ਮਹੰਤ ਅਤੇ ਉਸ ਦੇ ਸਾਥੀਆਂ ਨੂੰ ਪੰਡਾਲ 'ਚੋਂ ਧੱਕੇ ਮਾਰ ਕੇ ਬਾਹਰ ਕੱਢਿਆ। ਸਿਮਰਨ ਮਹੰਤ ਦੇ ਦੋਸ਼ ਲਗਾਇਆ ਕਿ ਕੁਝ ਸਾਲ ਪਹਿਲਾਂ ਕਾਂਗਰਸੀ ਆਗੂ ਤੇ ਸਰਪੰਚ ਮਿੱਠੂ ਲੱਡਾ ਨੇ ਉਸ ਦੇ ਨਾਲ ਵਿਆਹ ਕਰਵਾਇਆ ਸੀ, ਪਰ ਕੁਝ ਸਮੇਂ ਬਾਅਦ ਉਸ ਨੂੰ ਛੱਡ ਦਿੱਤਾ।
ਮਹੰਤ ਦਾ ਦੋਸ਼ ਹੈ ਕਿ ਮਿੱਠੂ ਲੱਡਾ ਨੂੰ ਪਤਾ ਸੀ ਕਿ ਉਹ ਮਹੰਤ ਹੈ, ਪਰ ਇਸ ਦੇ ਬਾਵਜੂਦ ਵੀ ਉਸ ਪੈਸਿਆਂ ਨੂੰ ਲੈ ਕੇ ਲਾਲਚ ਆ ਕੇ ਉਸ ਦੇ ਨਾਲ ਵਿਆਹ ਕਰਵਾਇਆ। ਵਿਆਹ ਦੌਰਾਨ ਮਿੱਠੂ ਲੱਡਾ ਨੇ ਉਸ ਨੂੰ ਗੈਰ ਕੁਦਰਤੀ ਸੰਬੰਧ ਵੀ ਬਣਾਏ ਅਤੇ ਲੱਖਾਂ ਰੁਪਏ ਦਾ ਚੂਨਾ ਵੀ ਉਸ ਨੂੰ ਲਗਾ ਦਿੱਤਾ। ਮਹੰਤ ਦਾ ਕਹਿਣਾ ਹੈ ਕਿ ਇਹ ਸਭ ਦੱਸਣ ਲਈ ਉਹ ਸੁਖਪਾਲ ਖਹਿਰਾ ਦੇ ਸੰਗਰੂਰ 'ਚ ਹੋਣ ਜਾ ਰਹੇ ਚੋਣ ਪ੍ਰਚਾਰ ਪ੍ਰੋਗਰਾਮ ਦੇ ਵਿੱਚ ਪਹੁੰਚੀ। ਇਹ ਸਭ ਕੁਝ ਦੱਸਣਾ ਸੀ ਅਤੇ ਪਿੰਡ ਵਾਲਿਆਂ ਨੂੰ ਦੱਸਣਾ ਸੀ ਕਿ ਮਿੱਠੂ ਲੱਡਾ ਕਿਸ ਤਰ੍ਹਾਂ ਦਾ ਬੰਦਾ ਹੈ, ਪਰ ਉੱਥੇ ਉਸ ਦੇ ਨਾਲ ਹੀ ਕੁੱਟਮਾਰ ਕੀਤੀ ਗਈ। ਹਾਂਜੀ, ਮੈਂ ਸਿਮਰਨ ਮਹੰਤ ਪਟਿਆਲੇ ਤੋਂ ਹਾਂ ਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਡਿਸਪਿਊਟ ਇਹਦੇ ਨਾਲ ਮਿੱਠੂ ਨਾਲ ਚੱਲ ਰਿਹਾ, ਮਿੱਠੂ ਲੱਡੇ ਨਾਲ, ਜਿਹੜਾ ਆਪਣਾ ਨੂੰ ਇੱਕ ਫਰਜ਼ੀ ਸਰਪੰਚ ਜਾਂ ਆਪਣਾ ਯੂਥ ਕਾਂਗਰਸ ਦਾ ਆਪਣਾ ਨੂੰ ਪ੍ਰਧਾਨ ਦੱਸਦਾ ਫਰਜ਼ੀ। ਇਸ ਬੰਦੇ ਨੇ ਸਾਡੇ ਨਾਲ 50-60 ਲੱਖ ਦੀ ਠੱਗੀ ਲਾ ਕੇ ਇਹ ਆਰਾਮ ਨਾਲ ਸ਼ਾਂਤੀ ਨਾਲ ਇੱਥੇ ਕਾਂਗਰਸ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਆਪਣੇ ਟਪੂਸੀਆਂ ਮਾਰਦਾ ਫਿਰਦਾ, ਲੋਕਾਂ ਨੂੰ ਮਿਸਗਾਈਡ ਕਰ ਰਿਹਾ ਹੈ ਔਰ ਲੋਕਾਂ ਨੂੰ ਇਹ ਕਹਿਣਾ ਚਾਹ ਰਿਹਾ ਕਿ ਮੈਂ ਆਪਣਾ ਇਹ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਔਰ ਉਸ ਤੋਂ ਬਾਅਦ ਮੈंने ਐਮਐਲਏ ਦੀ ਲੜਨੀ ਹੈ ਔਰ ਬੜੇ ਬੜੇ ਖਾਬ ਦੇਖ ਰਿਹਾ ਕਿਹਦੇ ਸਿਰ ਤੇ, ਸਾਡੇ 50 ਲੱਖ ਰੁਪਏ ਦੇ ਸਿਰ ਦੇ ਉੱਤੇ, ਜਿਹਦੀ ਇਨਵੈਸਟੀਗੇਸ਼ਨ ਪਹਿਲਾਂ BOI ਨੇ ਵੀ ਕੀਤੀ, ਬਿਊਰੋ ਆਫ ਇਨਵੈਸਟੀਗੇਸ਼ਨ, ਇਹਦੇ ਉੱਤੇ ਪਰਚਾ ਵੀ ਦਰਜ ਹੋਇਆ ਔਰ ਇਹ ਜੇਲ੍ਹ ਵੀ ਕੱਟ ਕੇ ਆਇਆ। ਸੋ ਇਹ ਖਹਿਰਾ ਸਾਹਿਬ ਨੂੰ ਅਸੀਂ ਅੱਜ ਜਦੋਂ ਇਹਨੇ ਖਹਿਰਾ ਸਾਹਿਬ ਦੀ ਮੀਟਿੰਗ ਰੱਖੀ ਹੋਈ ਸੀ, ਮੇਰਾ ਮੋਟਿਵ ਇਹੀ ਸੀ ਕਿ ਖਹਿਰਾ ਸਾਹਿਬ ਨੂੰ ਔਰ ਜਾ ਕੇ ਪਿੰਡ ਵਾਲਿਆਂ ਨੂੰ ਅਸੀਂ ਇਹ ਜਾਣੂ ਕਰਵਾਈਏ ਕਿ ਇਹ ਬੰਦਾ ਕਿੰਨਾ ਘਟੀਆ ਇਨਸਾਨ ਹੈ। ਸਾਡੇ ਕੋਲ ਇਹਦੇ ਸਾਰੇ ਪ੍ਰੂਫ ਨੇ, ਸਾਰੀਆਂ ਬੈਂਕ ਦੀਆਂ ਟ੍ਰਾਂਜੈਕਸ਼ਨਸ ਨੇ, ਗੂਗਲ ਪੇ ਦੀਆਂ ਟ੍ਰਾਂਜੈਕਸ਼ਨਸ ਨੇ ਔਰ ਉਸ ਤੋਂ ਇਲਾਵਾ ਸਾਰੀਆਂ ਫੋਟੋਆਂ ਇਹਨੇ ਮੈਰਿਜ ਕਰਵਾਈ ਸੀ ਕਿ ਮੇਰੇ ਨਾਲ ਧੱਕੇ ਨਾਲ ਔਰ ਤੱਕ ਮੈਰਿਜ ਕਰਵਾ ਕੇ ਇਹਨੇ ਸਾਡੇ ਨਾਲ ਬਹੁਤ ਮੇਰੇ ਨਾਲ ਪੈਸਾ ਲੁੱਟਮਾਰ ਕਰਕੇ ਇਹਨੇ ਮੈਨੂੰ ਸੜਕਾਂ ਦੇ ਉੱਤੇ ਛੱਡ ਦਿੱਤਾ। ਇਸ ਬੰਦੇ ਨੇ ਕਦੋਂ ਤੁਸੀਂ ਗਏ, ਕਿੰਨੇ ਵਜੇ ਦੀ ਘਟਨਾ? ਅੱਜ ਇਹਨਾਂ ਨੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜੀ ਦੀ, ਜਿਨ੍ਹਾਂ ਨੇ ਮੇਰੇ ਚੇਲਿਆਂ ਨਾਲ ਵੀ ਤੇ ਮੇਰੇ ਨਾਲ ਵੀ ਬਹੁਤ ਉੱਥੇ ਹੁੱਲੜਬਾਜ਼ੀ ਕੀਤੀ, ਸਾਡੇ ਨਾਲ ਧੱਕਾ ਮੁੱਕੀ ਕੀਤੀ ਉੱਥੇ ਗਿਆ ਨਾਲ ਔਰ ਮੇਰੇ ਹੱਥ 'ਚੋਂ ਮਾਈਕ ਖੋਹ ਲਿੱਤਾ ਗਿਆ। ਖਹਿਰਾ ਸਾਹਿਬ ਨੇ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦੀ ਹਾਂ ਵੀ ਐਡੇ ਵੱਡੇ ਲੀਡਰ ਨੇ, ਸਗੋਂ ਲੀਡਰ ਨੂੰ ਤਾਂ ਮੇਰਾ ਦੁੱਖ ਸੁਣਨਾ ਚਾਹੀਦਾ ਸੀ। ਉਹ ਵੋਟਾਂ ਦੇ ਆਪਣੀ ਵੋਟਾਂ ਕਰਕੇ ਦੇਖੋ, ਵੋਟਾਂ ਮੰਗਣ ਦੇ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਹੀ ਨਹੀਂ ਸੁਣਿਆ ਨਾ। ਘੱਟੋ ਘੱਟ ਐਟਲੀਸਟ ਜਦੋਂ ਉੱਥੇ ਧੋਖਾ ਮੁੱਕੀ ਹੋਈ ਹੈ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ, ਉਹਨੂੰ ਐਟਲੀਸਟ ਰੁਕਵਾ ਤਾਂ ਸਕਦੇ ਸੀ ਨਾ ਕਿ ਇਸ ਤਰ੍ਹਾਂ ਦੇ ਲੀਡਰ ਹੁੰਦੇ ਨੇ, ਇਸ ਤਰ੍ਹਾਂ ਦੇ ਲੋਕਾਂ ਨੂੰ ਨਾਲ ਲਾ ਕੇ ਸਾਡਾ ਬੇੜਾ ਗਰਕ ਕਰਵਾਉਣਗੇ ਕਿੰਨਰ ਸਮਾਜ ਦਾ। ਕੀ ਗੱਲ LGBT ਜਿਹੜਾ ਕਿਊ ਹੈ, ਇਹ ਲੋਕ ਸੋਚਦੇ ਨੇ ਕਿ ਇਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਸੋ ਇਹੀ ਚੀਜ਼ਾਂ ਦਾ ਨਜਾਇਜ਼ ਫਾਇਦਾ ਉਠਾ ਕੇ ਇਹ ਲੋਕ ਸਾਡੇ ਨਾਲ ਇਹ ਅਤਿਆਚਾਰ ਕਰ ਰਹੇ ਨੇ। ਬੋਲੋ, ਮੈਂ ਹੁਣ ਇੱਥੇ ਧੂਰੀ ਥਾਣੇ ਦੇ ਵਿੱਚ ਆਈ ਹਾਂ, ਸਦਰ ਦੇ ਵਿੱਚ, ਔਰ ਇੱਥੇ ਮੈਂ ਆਪਣਾ ਕੇ ਕੰਪਲੇਂਟ ਦਿੱਤੀ ਹੈ ਵੀ ਸਾਡੇ ਨਾਲ ਇਹ ਧੱਕਾ ਮੁੱਕੀ ਕੀਤੀ ਹੈ। ਮੇਰੇ ਉੱਥੇ ਗੱਡੀ ਦੇ ਵਿੱਚ ਇਹਨਾਂ ਨੇ ਮੇਰੇ ਚੇਲਿਆਂ ਨਾਲ ਵੀ ਹੱਥੋਂ ਪਾਈ ਕੀਤੀ ਹੈ ਤੇ ਸਾਡਾ ਮੇਰੇ ਚੇਲਿਆਂ ਦਾ ਪਰਸ ਪੁਰਸ ਸਮਾਨ ਮੁੰਡਿਆਂ ਨੇ ਜੋ ਉੱਥੇ ਲੇਡੀਜ਼ ਖੜਾਈਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਦੀਆਂ ਤੇ ਮੁੰਡੇ ਖੜਾਏ ਹੋਏ ਸੀ ਗੁੰਡੇ ਟਾਈਪ ਦੇ, ਤੇ ਉਹਨਾਂ ਨੇ ਬਹੁਤ ਮਿਸਬਿਹੇਵ ਕੀਤਾ, ਉਹਨਾਂ ਦੇ ਪੈਸੇ ਵੀ ਖੋਏ ਨੇ ਤੇ ਮਾਰ ਕੁੱਟ ਵੀ ਉਹਨਾਂ ਨਾਲ ਕੀਤੀ ਹੈ। ਮੇਰੇ ਮਗਰ ਹੁੱਲੜਬਾਜ਼ੀ ਕੀਤੀ ਹੈ ਤੇ ਮੈਂ ਉੱਥੋਂ ਆਪਣਾ ਜਾਨ ਬਚਾ ਕੇ ਆਈ ਹਾਂ। ਮੈਂ ਜਾਨ ਬਚਾ ਕੇ ਆਪਣਾ ਗੱਡੀ ਦੇ ਵਿੱਚ। ਤੁਹਾਡਾ ਜਿਹੜਾ ਉਹਨਾਂ ਨਾਲ ਉਹ ਚੱਲ ਰਿਹਾ ਸੀ, ਡਿਸਪਿਊਟ ਚੱਲ ਰਿਹਾ ਸੀ, ਉਹ ਤੁਹਾਡਾ ਹੁਣ ਸਮਾਪਤ ਹੋ ਚੁੱਕਿਆ ਜਾਂ? ਬਿਲਕੁਲ ਸਮਾਪਤ ਨਹੀਂ ਹੋਇਆ, ਅੰਡਰ ਟ੍ਰਾਇਲ ਹੈ ਸਾਰਾ ਕੁਝ, ਸਾਰੀਆਂ ਪ੍ਰੋਸੀਡਿੰਗਸ ਚੱਲ ਰਹੀਆਂ ਨੇ, ਲਿਟੀਗੇਸ਼ਨਸ ਵੀ ਚੱਲ ਰਹੀਆਂ ਨੇ। ਲੋਕਾਂ ਨੂੰ ਮਤਲਬ ਇਹ ਲੋਕਾਂ ਨੂੰ ਮਿਸਗਾਈਡ